ਵਾਹਿਗੁਰੂ जी का खालसा वाहिगुरू जी की फतेह। मैं तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 24 ਜਨਵਰੀ 2014 11 ਮਾਘ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ 'ਚ ਮੈਸੇਜ ਪੜ੍ਹੀਏ, ਤੁਸੀਂ ਅੱਜ ਦਾ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ? देखो, अज इस हफ्ते का अखीरला प्रोग्राम है फ्राइडे जी। 26 जनवरी का दिन ऐतवार नूं आ रहा है जी। सो जे तां ये दिन दे दिन हुंदा ते असीं चर्चा इस बारे उस दिन ही करदे जी, पर हुण ये गल इंपॉर्टेंट है कि असीं इस अखौती गणतंत्र दिवस जिन्हों रिपब्लिक डे कहा जाता है जी, जिस दिन अज तो 64 साल पहला सिखां दे नाल एक बहुत वड्डा धोखा होया सी जी। 26 जनवरी 1950 ਜਦੋਂ ਕਿ ਇਹ ਗਣਤੰਤਰ ਦਿਵਸ ਐਲਾਨਿਆ ਗਿਆ ਜੀ, ਸਿੱਖਾਂ ਨੇ ਇਸ ਨੂੰ ਕਾਲੇ ਦਿਵਸ ਦੇ ਤੌਰ ਤੇ ਸੈਲੀਬ੍ਰੇਟ ਕੀਤਾ ਸੀ ਜੀ। ਕਾਲੇ ਝੰਡੇ ਆਪਣੇ ਘਰਾਂ ਦੇ ਬਾਹਰ ਲਾਏ ਸੀ, ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ। ਔਰ ਇਹ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਸਾਡੇ ਖਾਸ ਤੌਰ ਤੇ ਯੰਗ ਜਨਰੇਸ਼ਨ ਦੇ ਬੱਚੇ ਬੱਚੀਆਂ ਜੀ, ਜਿਹੜੇ ਬਾਹਰਲੇ ਮੁਲਕਾਂ 'ਚ ਜੰਮੇ ਪਲੇ ਨੇ, ਅਮਰੀਕਾ ਕੈਨੇਡਾ 'ਚ, ਜੀ, ਜਿਹੜੇ ਉਹਨਾਂ ਮੁਲਕਾਂ 'ਚ ਰਹਿੰਦੇ ਨੇ ਜਿੱਥੇ ਲਾ ਆਫ ਦਾ ਲੈਂਡ ਹੈ। ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ, ਕਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਅਸਲ ਵਿੱਚ ਇਹ ਲਾਫੁਲ ਸੁਸਾਇਟੀ ਦੀ ਗੱਲ ਹੁੰਦੀ ਹੈ ਜੀ। ਔਰ ਜਿੱਥੇ ਵੀ ਲਾਲੈਸਨੈਸ ਹੁੰਦੀ ਹੈ, ਕਾਨੂੰਨ ਦਾ ਰਾਜ ਨਹੀਂ ਹੁੰਦਾ, ਉੱਥੇ ਅਸੀਂ ਉਹਨੂੰ ਜੰਗਲ ਦਾ ਰਾਜ ਕਹਿੰਦੇ ਜੀ। ਤੇ ਜੰਗਲ ਦੇ ਰਾਜ ਦੇ ਵਿੱਚ ਇੱਕ ਕਾਮਨ ਪ੍ਰਿੰਸੀਪਲ ਹੈ ਜੰਗਲ ਦੇ ਰਾਜ ਦਾ ਵੀ, ਜੰਗਲ 'ਚ ਵੀ ਜਿਹੜਾ ਰਾਜ ਚੱਲਦਾ ਉਹਦਾ ਵੀ ਇੱਕ ਲਾਅ ਹੈ ਜੀ। ਤੇ ਉਹ ਹੈ ਕਿ ਮਾਈਟ ਇਜ਼ ਰਾਈਟ, ਕਿ ਜਿਹਦੇ ਕੋਲ ਤਾਕਤ ਹੈ ਉਹ ਠੀਕ ਹੈ। ਜਿਹੜਾ ਜੇ ਸ਼ੇਰ ਸਭ ਤੋਂ ਪਾਵਰਫੁਲ ਜਾਨਵਰ ਹੈ ਤੇ ਉਹ ਬਾਦਸ਼ਾਹ ਬਣਿਆ ਹੋਇਆ ਜੰਗਲ ਦਾ ਜੀ। ਔਰ ਜਿਹੜਾ ਵੀ ਦਰਜਾਵਾਰ ਉਸ ਤੋਂ ਥੱਲੇ ਜਾਨਵਰ ਨੇ ਉਹ ਆਪਣੇ ਤੋਂ ਉੱਪਰਲੇ ਤਾਕਤਵਰ ਤੋਂ ਡਰਦੇ ਨੇ, ਉਸ ਤੋਂ ਜਾਨ ਬਚਾਉਂਦੇ ਨੇ ਜੀ। ਤੇ ਆਪਣੇ ਤੋਂ ਜਿਹੜਾ ਥੱਲੇ ਹੈ, ਘੱਟ ਹੈ, ਕਮਜ਼ੋਰ ਹੈ, ਉਹਨੂੰ ਖਾਂਦੇ ਨੇ, ਉਹਨਾਂ ਦੀ ਖੁਰਾਕ ਹੈ। ਜੀ, ਸੋ ਉਹਨੂੰ ਜੰਗਲ ਦਾ ਰਾਜ ਅਸੀਂ ਕਹਿੰਦੇ। ਸੋ ਮਨੁੱਖ ਸੁਸਾਇਟੀ ਨੇ ਜਦੋਂ ਆਜ਼ਾਦੀ ਦੀ ਗੱਲ, ਮਨੁੱਖੀ ਸਮਾਜ ਨੂੰ ਜੋਗ੍ਰਾਫਿਕ ਖਿੱਤਿਆਂ ਦੇ ਵਿੱਚ ਵੰਡਣ ਦੀ ਗੱਲ, ਨੇਸ਼ਨ ਸਟੇਟਸ ਦੀ ਗੱਲ ਤੁਰੀ ਜੀ। 20ਵੀਂ ਸਦੀ ਦੇ ਵਿੱਚ ਲਗਭਗ 193 ਦੇਸ਼ ਬਣ ਕੇ ਸਾਹਮਣੇ ਆਏ। ਤੋ ਜ਼ਾਹਰ ਸੀ ਵੀ ਪਹਿਲਾਂ ਤਾਂ ਸਟਰਗਲ ਸੀ, ਬਸਤੀਵਾਦ ਸੀ। ਜੇ ਅਸੀਂ ਪਹਿਲੀ ਸੰਸਾਰ ਜੰਗ ਔਰ ਦੂਸਰੀ ਸੰਸਾਰ ਜੰਗ ਤੱਕ ਵੀ ਦੇਖੀਏ, 20ਵੀਂ ਸਦੀ ਤੱਕ ਪਹੁੰਚਦੇ ਹਾਂ, ਦੁਨੀਆ ਦੀਆਂ ਆਮ ਤੌਰ ਤੇ ਔਰ ਖ਼ਾਸ ਤੌਰ ਤੇ ਯੂਰਪ ਦੀਆਂ ਜਿਹੜੀਆਂ ਤਾਕਤਾਂ ਸੀ ਉਹਨਾਂ ਨੇ ਦੁਨੀਆ ਭਰ 'ਚ ਜਾ ਕੇ ਲੋਕਾਂ ਨੂੰ ਗੁਲਾਮ ਬਣਾਇਆ, ਉਹਨਾਂ ਨੂੰ ਆਪਣੀਆਂ ਬਸਤੀਆਂ ਬਣਾਇਆ। ਉਹ ਇੰਗਲੈਂਡ ਹੋਏ, ਫਰਾਂਸ ਹੋਏ, ਨਾਰਵੇ ਹੋਏ, ਬੈਲਜੀਅਮ ਹੋਏ, ਸਪੇਨ ਹੋਏ, ਪੁਰਤਗਾਲ ਹੋਏ। ਕਈ ਸਦੀਆਂ ਇਹ ਜਿਹੜੀ ਹੈ ਕਲੋਨੀਅਲਿਜ਼ਮ ਜਾਂ ਬਸਤੀਵਾਦ, ਜਿੱਥੇ ਜਾ ਕੇ ਇਹ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਦੇ ਸੀ, ਉੱਥੋਂ ਦਾ ਕੱਚਾ ਮੈਟੀਰੀਅਲ, ਰॉ ਮੈਟੀਰੀਅਲ ਲਿਆ ਕੇ ਯੂਰਪ ਦੇ ਵਿੱਚ 18ਵੀਂ ਸਦੀ ਦੇ ਵਿੱਚ ਇੰਡਸਟਰੀਲਾਈਜੇਸ਼ਨ ਦਾ ਯੁੱਗ ਸ਼ੁਰੂ ਹੋ ਗਿਆ ਸੀ, ਫੈਕਟਰੀਆਂ ਲੱਗ ਗਈਆਂ ਸੀ। ਸੋ ਉੱਥੋਂ ਕੱਚਾ ਮਾਲ ਲਿਆਉਂਦੇ ਸੀ, ਇਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਬਣਦਾ ਸੀ। ਸੋ ਇਹਨਾਂ ਦੇ ਮੁਲਕਾਂ 'ਚ ਲੋਕਾਂ ਨੂੰ ਮੁਲਾਜ਼ਮਤ ਮਿਲਦੀ ਸੀ, ਇੰਪਲੋਇਮੈਂਟ ਮਿਲਦੀ ਸੀ ਜੀ। ਤਾਂ ਫਿਰ ਵਾਪਸ ਉਹਨਾਂ ਬਸਤੀਆਂ 'ਚ ਜਾ ਕੇ ਮਹਿੰਗੇ ਭਾਅ ਵੇਚਦੇ ਸੀ ਔਰ ਪ੍ਰੋਫਿਟ ਬਣਾਉਂਦੇ ਸੀ। ਸੋ ਬਸਤੀਵਾਦ ਦਾ ਬੇਸਿਕ ਪ੍ਰਿੰਸੀਪਲ ਇਹੀ ਸੀ ਕਿ ਕਿਵੇਂ ਐਕਸਪਲੋਇਟ ਕਰਨਾ ਹੈ, ਕਿਵੇਂ ਲੁੱਟਣਾ ਜੀ। ਬੇਸ਼ੱਕ ਹਿਟਲਰ ਮੋਸਟ ਹੇਟਡ ਮੈਨ ਹੈ, ਨਾਜ਼ੀਆਂ ਦਾ ਯੁੱਗ ਕਾਲਾ ਯੁੱਗ ਹੈ, ਇਹ ਬਿਲਕੁਲ ਠੀਕ ਗੱਲ ਹੈ। ਲੇਕਿਨ ਇਸ ਗੱਲ ਦਾ ਵੀ ਕਿਤੇ ਨਾ ਕਿਤੇ ਭਾਵੇਂ ਨਾ ਪੱਖੀ ਕ੍ਰੈਡਿਟ ਨਾਜ਼ੀਆਂ ਨੂੰ ਜਾਏਗਾ ਜਾਂ ਹਿਟਲਰ ਨੂੰ ਜਾਏਗਾ ਕਿ ਉਹਨਾਂ ਨੇ ਜਦੋਂ ਕਿ ਇੱਕ ਜੰਗ ਦਾ ਮਾਹੌਲ ਬਣਾਇਆ, ਉਹ ਆਪਣੇ ਕਿਸਮ ਦੇ ਫਾਸ਼ਿਸਟ, ਨਾਜ਼ੀ, ਐਕਸਪੈਂਸ਼ਨਿਸਟ ਸੀ ਜੀ। ਉਹਨਾਂ ਨੇ ਯੂਰਪ ਕੰਕਰ ਕਰਨ ਦਾ ਆਪਣਾ ਮਨ ਬਣਾਇਆ, ਜਿਵੇਂ ਫਰਾਂਸ ਔਰ ਇੰਗਲੈਂਡ ਦੀ ਟੱਕਰ ਹਮੇਸ਼ਾ ਰਹੀ ਹੈ। ਸੋ ਉਸ ਚੋਂ ਬੇਸ਼ੱਕ ਨਾਜ਼ੀ ਹਾਰੇ, ਉਹਨਾਂ ਨੇ ਹਾਰਨਾ ਹੀ ਸੀ, ਹਾਰਨਾ ਚਾਹੀਦਾ ਵੀ ਸੀ ਜੀ। ਲੇਕਿਨ ਉਹਦੇ ਚੋਂ ਅਸੀਂ ਬਾਅਦ 'ਚ ਦੇਖਦੇ ਹਾਂ ਕਿ 1945 ਦੇ ਵਿੱਚ ਦੂਸਰੇ ਸੰਸਾਰ ਯੁੱਧ ਦਾ ਅੰਤ ਹੁੰਦਾ ਤੇ ਅਗਲੇ 10-15 ਸਾਲਾਂ ਦੇ ਵਿੱਚ ਲਗਭਗ 50 ਦੇਸ਼ ਆਜ਼ਾਦ ਹੋ ਜਾਂਦੇ ਨੇ, ਕਿਉਂਕਿ ਉਹ ਬਹੁਤ ਸਾਰੇ ਉਹਨਾਂ ਚੋਂ ਅੰਗਰੇਜ਼ਾਂ ਦੀਆਂ ਬਸਤੀਆਂ ਸੀ, ਇੰਗਲੈਂਡ ਦੀਆਂ ਕਾਲੋਨੀ ਸੀ ਜੀ। ਔਰ ਬੇਸ਼ੱਕ ਇੰਗਲੈਂਡ ਇਸ ਜੰਗ ਨੂੰ ਜਿੱਤਿਆ ਅਮਰੀਕਾ ਦੀ ਮਦਦ ਨਾਲ, ਪਰ ਗੋਰੇ ਇੰਨੇ ਕੁ ਕਰਜ਼ਾਈ ਹੋ ਗਏ, ਉਹਨਾਂ ਦੀ ਮਿਲਟਰੀ ਤਾਕਤ ਜਾਂ ਮਿਲਟਰੀ ਮਾਈਟ ਇੰਨਾ ਕੁ ਚੈਲੰਜ ਹੋ ਗਿਆ ਕਿ ਉਹਨਾਂ ਨੇ ਦੇਖ ਲਿਆ ਵੀ ਉਹ ਉਹਨਾਂ ਕਾਲੋਨੀਜ਼ ਨੂੰ ਲੰਬਾ ਵਕਤ ਜਿਹੜਾ ਹੈ
ਉਹ ਹੁਣ ਆਪਣੇ ਕੰਟਰੋਲ ਥੱਲੇ, ਆਪਣੇ ਕਬਜ਼ੇ ਥੱਲੇ ਨਹੀਂ ਰੱਖ ਸਕਦੇ। ਜੀ ਇਸ ਲਈ ਉਹਨਾਂ ਨੇ ਉਹਨਾਂ ਬਸਤੀਆਂ ਨੂੰ ਆਜ਼ਾਦ ਕੀਤਾ। ਸੋ ਹੁਣ ਇਹਦੇ 'ਚ ਕੋਈ ਕ੍ਰੈਡਿਟ ਦੇ ਜੀ ਉੱਥੇ ਗਾਂਧੀ ਸੀ ਤਾਂ ਹੁਣ ਚਲੋ ਗਾਂਧੀ ਤਾਂ ਇੰਡੀਆ 'ਚ ਸੀ, ਬਾਕੀ ਜਿਹੜੀਆਂ 60 ਕਾਲੋਨੀਆਂ ਅਗਲੇ ਸਾਲਾਂ 'ਚ ਆਜ਼ਾਦ ਹੋਈਆਂ ਉਹਨਾਂ 'ਚ ਕਿਹੜੇ ਗਾਂਧੀ ਬੈਠੇ ਹੋਏ ਸੀ। ਜੀ ਜੀ ਸੋ ਅੰਗਰੇਜ਼ਾਂ ਨੇ ਮਨ ਬਣਾ ਲਿਆ ਸੀ ਕਿ ਵੀ ਹੁਣ ਕਰਜ਼ਾਈ ਇੰਨੇ ਕੁ ਨੇ, ਉਹਨਾਂ ਨੂੰ ਹੋਲਡ ਨਹੀਂ ਕਰ ਸਕਦੇ, ਉਹਨਾਂ ਦੀ ਰਿਟ ਨਹੀਂ ਚੱਲਦੀ। ਸੋ ਨਤੀਜੇ ਦੇ ਤੌਰ ਤੇ ਅੰਗਰੇਜ਼ਾਂ ਨੇ ਕਾਹਲੀ ਕਾਹਲੀ ਦੇ ਵਿੱਚ ਹਰ ਥਾਂ ਤੋਂ ਆਪਣਾ ਸਮਾਨ ਸਮੇਟਿਆ। ਜੀ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਜਿਹੜੀ ਟ੍ਰਾਂਜੀਸ਼ਨ ਹੈ, ਜਦੋਂ ਲੋਕਲ ਲੋਕਾਂ ਨੂੰ ਪਾਵਰ ਦੇਣੀ ਹੈ, ਉਹਨਾਂ ਦੇ ਵਿੱਚ ਉਹਨਾਂ ਦਾ ਨੁਕਸਾਨ ਨਾ ਹੋਏ, ਕੋਈ ਗੋਰਾ ਨਾ ਮਾਰਿਆ ਜਾਏ, ਕੋਈ ਹੋਰ ਨਾ ਹੋਏ। ਇਸ ਲਈ ਜਦੋਂ ਅਸੀਂ 1947 ਦੀ ਦੇਸ਼ ਵੰਡ ਦੀ ਗੱਲ ਵੀ ਦੇਖਦੇ, ਜੀ ਜਦੋਂ ਕਿ ਇੰਡੀਆ ਪਾਕਿਸਤਾਨ ਦੋ ਮੁਲਕ ਉਹਨਾਂ ਦਾ ਬਾਰਡਰ ਡਰਾ ਹੋਇਆ, ਜਿਹੜਾ ਰੈੱਡ ਕਲਿਫ ਜਿਹਨੇ ਬਾਰਡਰ ਡਰਾ ਕੀਤਾ ਹੈ, ਪੰਜਾਬ ਔਰ ਬੰਗਾਲ ਦਾ ਖਾਸ ਤੌਰ ਤੇ, ਉਹ ਕਦੇ ਇੰਡੀਆ ਵੀ ਨਹੀਂ ਸੀ ਆਇਆ ਹੋਇਆ। ਉਹ ਕੁਝ ਹਫ਼ਤੇ ਲਈ ਆਇਆ, ਨਕਸ਼ਾ ਉਹਨੇ ਵਿਛਾਇਆ ਟੇਬਲ ਦੇ ਉੱਤੇ, ਲਾਈਨ ਖਿੱਚੀ, ਚਲਾ ਗਿਆ। ਜੀ ਹੁਣ ਬੰਦਾ ਉੱਥੇ 5 ਲੱਖ ਮਰਿਆ ਕਿ 10 ਲੱਖ ਮਰਿਆ, ਇਧਰਲਿਆਂ ਨੇ ਉਹਨਾਂ ਨੂੰ ਮਾਰਿਆ ਕਿ ਉਹਨਾਂ ਨੇ ਇਹਨਾਂ ਨੂੰ ਮਾਰਿਆ, ਇਹਦੀ ਗੋਰਿਆਂ ਨੂੰ ਕੀ ਪਰਵਾਹ ਸੀ? ਮਰ ਗਏ, ਦੇਸੀ ਸੀ, ਗੁਲਾਮ ਸੀ, ਹਿੰਦੂ ਮਰੇ ਕਿ ਸਿੱਖ ਮਰੇ ਕਿ ਮੁਸਲਮਾਨ ਮਰੇ, ਉਹਨੂੰ ਕੀ ਫਰਕ ਪੈਂਦਾ? ਔਰ ਇਹਦੇ ਲਈ ਕਦੇ ਉਹਨਾਂ ਨੂੰ ਜਵਾਬਦੇਹ ਨਹੀਂ ਠਹਿਰਾਇਆ ਗਿਆ। ਹਾਲਾਂਕਿ ਹਕੀਕਤ ਇਹ ਹੈ ਕਿ ਜੇ ਅੰਗਰੇਜ਼ ਈਵਨ ਜੇ ਡਿਵੀਜ਼ਨ ਵੀ ਹੁੰਦੀ, ਨੇਸ਼ਨਸ ਵੀ ਬਣਦੇ, ਪਰ ਇਸ ਨੂੰ ਠੀਕ ਢੰਗ ਨਾਲ ਕੀਤਾ ਜਾ ਸਕਦਾ ਸੀ। ਪਹਿਲਾਂ ਸਤੰਬਰ 1948 ਦੇ ਵਿੱਚ ਅੰਗਰੇਜ਼ਾਂ ਨੇ ਆਪਣੇ ਜਾਣ ਦਾ ਐਲਾਨ ਕੀਤਾ ਹੋਇਆ ਸੀ, ਫਿਰ ਕਾਹਲੀ ਕਾਹਲੀ 'ਚ ਉਹਨਾਂ ਨੇ 1 ਸਾਲ ਪਹਿਲਾਂ ਕਰ ਲਏ। ਸੋ ਇਹ ਇੱਕ ਵੱਖਰੀ ਕਹਾਣੀ ਹੈ, ਵੱਖਰਾ ਚੈਪਟਰ ਹੈ ਕਿ ਇਹਨਾਂ ਦਾ ਇਹ ਜਿਹੜੀਆਂ ਕਲੋਨੀਅਲਸ ਨੇ, ਕਲੋਨੀਅਲ ਪਾਵਰਸ ਨੇ, ਇਹਨਾਂ ਨੇ ਕਿਵੇਂ ਲੱਖਾਂ ਲੋਕਾਂ ਦਾ ਘਾਣ ਇਹਨਾਂ ਦੀਆਂ ਨੀਤੀਆਂ ਨੇ ਕਰਵਾਇਆ, ਔਰ ਅੱਜ ਤੱਕ ਇਹਨਾਂ ਨੂੰ ਇਹਦੇ ਲਈ ਜਵਾਬਦੇਹ ਨਹੀਂ ਠਹਿਰਾਇਆ ਗਿਆ। ਔਰ ਹੁਣ ਵੀ ਇੰਗਲੈਂਡ ਦਾ ਜਿਹੜਾ ਰੋਲ ਸਾਹਮਣੇ ਆਇਆ ਹੈ, ਜੂਨ 84 ਦੇ ਹਵਾਲੇ ਨਾਲ ਇੰਦਰਾ ਗਾਂਧੀ ਦੇ ਐਡਵਾਈਜ਼ਰ ਬਣੇ ਹੋਏ ਨੇ, ਪਲਾਨ ਦੇ ਰਹੇ ਨੇ ਵੀ ਹਮਲਾ ਕਿਵੇਂ ਕਰਨਾ ਹੈ। ਤੇ ਸ੍ਰੀਲੰਕਾ ਦਾ ਵੀ ਸਾਹਮਣੇ ਆਇਆ ਹੈ ਕਿ ਉਧਰੋਂ ਜਾ ਕੇ ਸ੍ਰੀਲੰਕਾ ਸਰਕਾਰ ਨੂੰ ਟ੍ਰੇਨ ਕਰ ਰਹੇ ਨੇ ਉਹਨਾਂ ਦੇ ਜਿਹੜੇ SAS ਕਮਾਂਡੋ ਨੇ ਕਿ ਜੀ ਤਾਮਿਲਾਂ ਨੂੰ ਕਿਵੇਂ ਮਾਰਨਾ। ਸੋ ਇਹ ਵਪਾਰੀ ਲੋਕ ਨੇ, ਪਹਿਲਾਂ ਵੀ ਇਹਨਾਂ ਨੇ ਵਪਾਰ। ਹੁਣ ਜਿਹੜਾ ਜਿਸ ਰਿਪਬਲਿਕ ਡੇ ਦੀ ਅਸੀਂ ਗੱਲ ਕਰ ਰਹੇ ਹਾਂ, ਤਾਕਤ ਉਹਨਾਂ ਲੋਕਾਂ ਦੇ ਕੋਲ ਆਈ ਜਿਨ੍ਹਾਂ ਨੇ ਬੜੇ ਬੜੇ ਇਕਰਾਰ ਕੀਤੇ ਸੀ ਜੀ, ਇਕੱਲੇ ਸਿੱਖਾਂ ਦੇ ਹਵਾਲੇ ਨਾਲ ਹੀ ਨਹੀਂ। ਸਿੱਖ ਨੁਕਤਾ ਨਿਗਾਹ ਤਾਂ ਹਮੇਸ਼ਾ ਸਾਹਮਣੇ ਹੈ ਸਾਡੇ, ਦੁੱਧ ਦਹੀਂ ਦੀਆਂ ਨਦੀਆਂ ਦੀ ਗੱਲ, ਰਾਮ ਰਾਜ ਦੀ ਗੱਲ, ਇਮਾਨਦਾਰ ਸਿਸਟਮ ਦੀ ਗੱਲ, ਤੇ ਨਿਕਲਿਆ ਉਹਦੇ ਚੋਂ ਕੀ ਹੈ ਜੀ। ਸਿੱਖਾਂ ਦੇ ਹਵਾਲੇ ਨਾਲ ਦੇਖੀਏ ਤੇ ਅੱਜ ਅਸੀਂ ਦੇਖ ਸਕਦੇ ਹਾਂ ਕਿ ਇਹਨਾਂ 66 ਸਾਲਾਂ ਦੇ ਵਿੱਚ ਜਿੰਨੇ ਸਿੱਖ ਇਸ ਹਕੂਮਤ ਨੇ ਮਾਰੇ ਨੇ, ਹਿੰਦੁਸਤਾਨ ਦੀ ਆਜ਼ਾਦ ਹਕੂਮਤ ਨੇ ਜੀ, ਇੰਨੇ ਤਾਂ ਸਾਰੀ 18ਵੀਂ ਸਦੀ 'ਚ 100 ਸਾਲ ਮੁਗਲਾਂ ਨਾਲ ਅਸੀਂ ਲੜੇ, ਅੰਗਰੇਜ਼ਾਂ ਨਾਲ ਲੜੇ, ਅਫਗਾਨਾਂ ਨਾਲ ਲੜੇ। ਉਹਨਾਂ ਨਾਲੋਂ ਜੇ ਸਾਰਿਆਂ ਦੇ ਵਿੱਚ ਵੀ ਮਰਿਆਂ ਦੀ ਗਿਣਤੀ ਪਾ ਲਈ ਜਾਏ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਜਿਹੜੀਆਂ ਕਿਲਿੰਗਸ ਨੇ ਇਹਨਾਂ 66 ਸਾਲ ਦੇ ਵਿੱਚ ਹੋਈਆਂ। ਔਰ ਇੱਕ ਗੱਲ ਜਿਹੜੀ ਮੈਂ ਸਮਝਦਾ, ਹਾਲਾਂਕਿ ਇਹਨਾਂ ਦੇ ਹਵਾਲੇ ਨਾਲ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਰਹਿੰਦੇ ਹਾਂ, ਇੱਕ ਗੱਲ ਮੈਂ ਨਵੀਂ ਜਨਰੇਸ਼ਨ ਦੇ ਹਵਾਲੇ ਨਾਲ, ਯੰਗ ਜਨਰੇਸ਼ਨ ਦੇ ਜ਼ਰੂਰ ਕਹਿਣਾ ਚਾਹਾਂਗਾ ਕਿ ਅੰਗਰੇਜ਼ੀ ਦੇ 2 ਸ਼ਬਦ ਹੁੰਦੇ ਨੇ, ਇੱਕ ਹੈ ਡੀ ਜੂਰਿਸ, ਇੱਕ ਹੈ ਡੀ ਫੈਕਟੋ। ਡੀ ਜੂਰਿਸ ਹੁੰਦਾ ਕਾਨੂੰਨੀ ਤੌਰ ਦੇ ਉੱਤੇ, ਤੇ ਡੀ ਫੈਕਟੋ ਹੁੰਦਾ ਕਿ ਅਸਲੀਅਤ, ਗਰਾਊਂਡ ਰਿਐਲਿਟੀ ਕੀ ਹੈ। ਬੇਸ਼ੱਕ ਡੀ ਫੈਕਟੋ ਅਸੀਂ ਹਿੰਦੁਸਤਾਨ ਦੀ ਕੈਦ ਵਿੱਚ ਹੈ, ਸਾਡਾ ਸੂਬਾ ਪੰਜਾਬ, ਸਾਡੀ ਗੁਰੂਆਂ ਦੀ ਧਰਤੀ, ਉਸ ਹਿੰਦੁਸਤਾਨੀ ਫੌਜ ਦਾ ਅੱਧ ਉੱਥੇ ਬੈਠਾ ਹੋਇਆ ਛਾਉਣੀਆਂ ਬਣਾ ਕੇ ਜੀ, ਲੇਕਿਨ ਡੀ ਜੂਰਿਸ ਕਾਨੂੰਨੀ ਤੌਰ ਤੇ ਅਸੀਂ ਕਦੇ ਵੀ ਭਾਰਤੀ ਸੰਵਿਧਾਨ ਨੂੰ ਮੰਨਿਆ ਨਹੀਂ ਹੈ। ਹੁਣ 1947 ਤੋਂ ਬਾਅਦ ਸੰਵਿਧਾਨ ਸਭਾ ਬਣੀ, ਜਿਹਨੂੰ ਕਨਸਟੀਟਿਊਐਂਟ ਅਸੈਂਬਲੀ ਕਹਿੰਦੇ ਨੇ ਜੀ ਜੀ, ਕਿਉਂਕਿ ਕਨਸਟੀਟਿਊਐਂਟ ਅਸੈਂਬਲੀ ਇਹ ਡਿਸਕਸ ਕਰਦੀ ਹੈ, ਵਿਚਾਰ ਕਰਦੀ ਹੈ ਕਿ ਕਿਹੋ ਜਿਹਾ ਸੰਵਿਧਾਨ ਅਸੀਂ ਬਣਾਉਣਾ ਹੈ ਜਿਹਦੇ ਥੱਲੇ ਲੋਕਾਂ ਨੂੰ ਗਵਰਨ ਕਰਨਾ ਹੈ। ਜਿਵੇਂ ਹੁਣ ਅਮਰੀਕਾ ਦੇ ਵਿੱਚ ਹੈ, ਬੇਸ਼ੱਕ ਆਜ਼ਾਦੀ ਦਾ ਐਲਾਨਨਾਮਾ 4 ਜੁਲਾਈ 1776 ਨੂੰ ਹੋਇਆ, ਪਰ 15 ਸਾਲ ਲੱਗੇ ਜਦੋਂ ਕਿ ਉਹਨਾਂ ਨੇ ਸੰਵਿਧਾਨ ਬਣਾਇਆ, ਕਿਉਂਕਿ ਉਹ ਵੀ ਡਿਸਕਸ ਕਰਦੇ ਸੀ ਵੀ ਉਸ ਤੋਂ ਬਾਅਦ ਵੀ ਸੋਧਾਂ ਹੁੰਦੀਆਂ ਰਹਿੰਦੀਆਂ ਨੇ। ਸੋ ਭਾਰਤੀ ਸੰਵਿਧਾਨ ਜਿਹੜਾ 26 ਜਨਵਰੀ 1950 ਨੂੰ ਲਾਗੂ ਹੋਇਆ, ਇਸ ਦੇ ਵਿੱਚ ਪਹਿਲਾਂ ਲੰਬਾ ਸਮਾਂ ਵਿਚਾਰ ਹੋਈ, ਔਰ ਉਸ ਸੰਵਿਧਾਨ ਸਭਾ ਦੇ ਵਿੱਚ 2 ਸਿੱਖਾਂ ਦੇ ਨੁਮਾਇੰਦੇ ਸਨ, ਜਿਨ੍ਹਾਂ ਦੇ ਵਿੱਚ ਇੱਕ ਭੁਪਿੰਦਰ ਸਿੰਘ ਮਾਨ ਔਰ ਇੱਕ ਸਰਦਾਰ ਹੁਕਮ ਸਿੰਘ। ਹੁਣ ਜਦੋਂ ਸੰਵਿਧਾਨ ਦੇ ਵਿੱਚ ਵਿਚਾਰ ਚੱਲ ਰਹੀ ਸੀ, ਵਾਅਦੇ ਤਾਂ ਸਾਡੇ ਨਾਲ ਗਾਂਧੀ ਨਹਿਰੂ ਨੇ ਕੀਤੇ ਸੀ ਕਿ ਜੀ ਭਾਰਤ ਦੇ ਉੱਤਰ ਵਿੱਚ ਤੁਹਾਨੂੰ ਇੱਕ ਸੂਬਾ ਦਿੱਤਾ ਜਾਏਗਾ ਤਾਂ ਕਿ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋ ਜੀ। ਵਾਅਦੇ ਤਾਂ ਕੀਤੇ ਸੀ ਕਿ ਭਾਈ ਸਿੱਖ ਜਿਹੜੇ ਨੇ ਉਹ
ਜਿਵੇਂ ਦਾ ਚਾਹਣਗੇ। ਕੋਈ ਸੰਵਿਧਾਨ ਭਾਰਤ ਦੇ ਵਿੱਚ ਐਸਾ ਪਾਸ ਨਹੀਂ ਹੋਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ, ਜੀ ਲੇਕਿਨ ਹੋਇਆ ਇਸ ਦੇ ਬਿਲਕੁਲ ਉਲਟ। ਭਾਰਤੀ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਅੱਡ ਧਰਮ ਮੰਨਣ ਤੋਂ ਵੀ ਨਾਂਹ ਕਰ ਦਿੱਤੀ ਗਈ। ਜੀ ਔਰ ਅੱਜ ਵੀ ਜਿਹੜਾ ਭਾਰਤੀ ਸੰਵਿਧਾਨ ਦਾ ਆਰਟੀਕਲ 25 ਹੈ, ਧਾਰਾ 25 ਹੈ, ਉਹ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਐਲਾਨਦੀ ਜੀ ਔਰ ਉਸ ਭਾਰਤ ਦੇ ਵਿੱਚ ਉਸੇ ਹੀ ਹਿੰਦੂ ਦੀ ਡੈਫੀਨੇਸ਼ਨ ਦੇ ਥੱਲੇ ਫਿਰ 1950 ਚ ਹਿੰਦੂ ਮੈਰਿਜ ਐਕਟ, ਹਿੰਦੂ ਸਕਸੈਸ਼ਨ ਐਕਟ, ਹਿੰਦੂ ਐਡੋਪਸ਼ਨ ਐਂਡ ਮਾਈਨੋਰਿਟੀ ਐਕਟ, ਮਾਈਨਰ ਬੱਚੇ ਨੂੰ ਅਡਾਪਟ ਕਰਨ ਦੇ ਰਾਈਟ, ਜੀ ਇਹ ਸਾਰੇ ਵੀ ਹਿੰਦੂ ਦੇ ਥੱਲੇ ਹੀ ਅਸੀਂ ਗਵਰਨ ਹੁੰਦੇ। ਹੁਣ ਜਿਹੜੇ ਦੋਵੇਂ ਸਿੱਖ ਨੁਮਾਇੰਦੇ ਸੀ, ਸਰ ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ, ਉਹਨਾਂ ਨੇ ਕਾਂਸਟੀਟਿਊਂਟ ਅਸੈਂਬਲੀ 'ਚ ਖਲੋ ਕੇ ਕਿਹਾ ਕਿ ਵੀ ਦਿਸ ਇਜ਼ ਬਿਟਰੀਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੀਅਲ ਆਫ ਦਾ ਪ੍ਰੋਮਿਸਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਾਂਸਟੀਟਿਊਸ਼ਨ। ਜੀ ਇਹ ਸਾਡੇ ਨਾਲ ਗਦਾਰੀ ਹੈ, ਜਿਹੜੇ ਇਕਰਾਰ ਸਾਡੇ ਨਾਲ ਕੀਤੇ ਗਏ ਸੀ, ਇਹ ਵਾਅਦਾ ਖਿਲਾਫੀ ਹੈ ਔਰ ਅਸੀਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ। ਔਰ ਇਹ ਇੱਕ ਫੈਕਟ ਹੈ, ਡੀ ਜੂਰਿਸ ਕਾਨੂੰਨੀ ਫੈਕਟ ਹੈ ਕਿ ਦੋਨਾਂ ਸਿੱਖ ਨੁਮਾਇੰਦਿਆਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਤੇ ਦਸਤਖਤ ਨਹੀਂ ਕੀਤੇ। ਔਰ ਇਹੀ ਕਾਰਨ ਹੈ ਕਿ ਬਹੁਤ ਸਾਰੇ ਕਹਿਣਗੇ ਜੀ ਸਾਡੀ ਸਟਰਗਲ ਜੂਨ 84 ਚ ਸ਼ੁਰੂ ਹੋਈ ਜਾਂ ਅਸੀਂ ਖਾਲਿਸਤਾਨ ਦਾ ਐਲਾਨਨਾਮਾ ਉਸ ਤੋਂ ਬਾਅਦ 1986 ਚ ਹੁੰਦਾ। ਜੀ ਪਰ ਹਕੀਕਤ ਇਹ ਹੈ ਕਿ ਜਿਸ ਦਿਨ ਬਾਕੀ ਦੇ ਭਾਰਤ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ, ਸਿੱਖ ਇਸ ਨੂੰ ਕਾਲਿਆ ਦਿਵਸ ਦੇ ਤੌਰ ਤੇ ਮਨਾ ਰਹੇ ਸੀ, ਕਿਉਂਕਿ ਇਹ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ। ਜੀ ਔਰ ਜੇ ਅਸੀਂ ਇਹਨਾਂ 64 ਸਾਲਾਂ ਦੇ ਵਰਤਾਰੇ ਨੂੰ ਦੇਖੀਏ, ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ, 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਜੀ ਔਰ ਜੋ ਸਿੱਖਾਂ ਦੇ ਨਾਲ ਵਾਪਰਿਆ, ਜਿਵੇਂ ਸਾਡੇ ਨਾਲ ਧੋਖਾ ਹੋਇਆ, ਇਵੇਂ ਹੀ ਕਸ਼ਮੀਰੀਆਂ ਦੇ ਨਾਲ ਵੀ ਹੋਇਆ। ਕਸ਼ਮੀਰ ਦੇ ਵਿੱਚ ਹੁਣ ਖੁਦ ਕਸ਼ਮੀਰ ਦਾ ਮਸਲਾ ਹੈ, ਨਹਿਰੂ ਜਿਹੜਾ ਹੈ ਉਹ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ, ਇਹ ਇਕਰਾਰ ਕੀਤਾ ਵੀ ਕਸ਼ਮੀਰ ਦੇ ਲੋਕ ਡਿਸਾਈਡ ਕਰਨਗੇ ਕਿ ਉਹਨਾਂ ਨੇ ਇੰਡੀਆ 'ਚ ਜਾਣਾ ਹੈ, ਪਾਕਿਸਤਾਨ 'ਚ ਜਾਣਾ ਹੈ, ਲੇਕਿਨ ਉਹ ਹੱਕ ਉਹਨਾਂ ਨੂੰ ਅੱਜ ਤੱਕ ਵੀ ਨਹੀਂ ਮਿਲਿਆ। ਇਹੀ ਧੋਖਾ ਨਾਗਿਆਂ ਦੇ ਨਾਲ ਵੀ ਹੋਇਆ। ਨਾਗਿਆਂ ਨੇ ਵੀ ਇੰਡੀਅਨ ਯੂਨੀਅਨ ਨੂੰ ਇਸੇ ਦੇ ਜੁਆਇਨ ਕੀਤਾ ਐਸ਼ੋਰੈਂਸ ਤੇ ਕਿ ਭਾਈ ਸਾਡਾ ਆਟੋਨਮਸ ਸਟੇਟਸ ਹੋਏਗਾ। ਇਹੀ ਹਾਲ ਮਣੀਪੁਰ ਦੇ ਲੋਕਾਂ ਨਾਲ ਹੋਇਆ। ਇਹੀ ਹਾਲ ਜਦੋਂ ਅਸੀਂ ਦੇਖਦੇ ਹਾਂ ਕਿ ਅਸਾਮ ਦੇ ਲੋਕਾਂ ਨਾਲ ਹੋਇਆ। ਜੀ ਸੋ ਅੱਜ ਜਦੋਂ ਕੇਜਰੀਵਾਲ ਜਾਂ ਕੋਈ ਹੋਰ ਉੱਠ ਕੇ ਭਾਰਤੀ ਸਿਸਟਮ ਦੇ ਵਿੱਚ ਇਹ ਕਹਿੰਦਾ ਹੈ ਕਿ ਵੀ ਆਮ ਆਦਮੀ ਕਿੱਥੇ ਹੈ, ਉਹਨੇ ਜਦੋਂ ਪਾਰਟੀ ਦਾ ਨਾਮ ਆਮ ਆਦਮੀ ਰੱਖਿਆ, ਉਹਦਾ ਮਤਲਬ ਸੀ ਕਿ 64 ਸਾਲ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਇੱਥੇ ਆਮ ਬੰਦੇ ਦੇ ਤਾਂ ਪੁੱਛ ਹੀ ਨਹੀਂ ਰਹੀ ਹੈ। ਜੀ ਉੱਥੇ ਤਾਂ ਉਹੀ ਜਿਹੜੇ ਅੰਗਰੇਜ਼ਾਂ ਦੇ ਕੁੱਤੇ ਸੀ, ਉਹ ਇੱਥੇ ਰਾਏ ਬਹਾਦਰ, ਸਰਦਾਰ ਬਹਾਦਰ ਔਰ ਦੂਜੇ ਬਣੇ ਹੋਏ ਸੀ ਅੰਗਰੇਜ਼ਾਂ ਵੇਲੇ, ਉਹੀ ਇੱਥੇ ਅੱਗੇ ਆ ਗਏ। ਉਹਨਾਂ ਦੀਆਂ ਹੀ ਫੈਕਟਰੀਆਂ ਨੇ, ਉਹੀ ਉੱਤੇ ਬੈਠੇ ਨੇ, ਨਿਆਣੇ ਉਹਨਾਂ ਦੇ ਬਾਹਰਲੇ ਮੁਲਕਾਂ 'ਚ ਪੜ੍ਹਦੇ ਨੇ, ਪੈਸਾ ਚੋਰੀ ਕਰਕੇ ਉਸ ਸਵਿਸ ਬੈਂਕਾਂ 'ਚ ਰੱਖਦੇ ਨੇ। ਔਰ ਅੱਜ 64 ਸਾਲ ਬਾਅਦ ਜਿਸ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਦੇ ਲਈ ਕਿਉਂ ਜਿਹਾ ਇਕਰਾਰ ਕੀਤੇ ਸੀ, ਆਮ ਬੰਦਿਆਂ ਦਾ ਕੀ ਹਾਲ ਹੈ। ਜੀ 40% ਲੋਕ ਅੱਜ ਵੀ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਨੇ, ਜਿਹਦਾ ਮਤਲਬ ਹੈ ਇੱਕ ਵੇਲੇ ਦੀ ਰੋਟੀ ਨਸੀਬ ਹੋਣਾ। ਜੀ ਜੀ ਭਾਰਤ ਦੇ ਵਿੱਚ ਦਲਿਤਾਂ ਦਾ ਕੀ ਹਾਲ ਹੈ, ਆਦੀਵਾਸੀਆਂ ਦਾ ਕੀ ਹਾਲ ਹੈ। ਹੁਣ ਜੇ 10 ਸੂਬਿਆਂ ਦੇ ਵਿੱਚ ਨਕਸਲਵਾਦੀਆਂ ਨੇ ਹਥਿਆਰ ਚੁੱਕੇ ਨੇ, ਇਹ ਉਹੀ ਲੋਕ ਨੇ, ਦਲਿਤ ਨੇ, ਆਦੀਵਾਸੀ ਨੇ, ਜਿਨ੍ਹਾਂ ਨੂੰ ਸਿਸਟਮ ਦੇ ਵਿੱਚ ਇਨਸਾਫ ਨਹੀਂ ਮਿਲਿਆ। ਜੀ ਔਰ ਅੱਜ ਜਿਹੜੀ ਤਬਦੀਲੀ ਦੀ ਗੱਲ ਹੁੰਦੀ ਹੈ, ਲੋਕਾਂ ਦੇ ਵਿੱਚ ਕਾਨੂੰਨ ਤੋਂ ਫੇਥ ਉੱਡ ਗਿਆ ਹੈ ਔਰ ਲੋਕ ਇਹ ਸਮਝਦੇ ਨੇ ਵੀ ਇਸ ਸਿਸਟਮ 'ਚ ਸਾਡੇ ਲਈ ਜਸਟਿਸ ਨਹੀਂ ਹੈ। ਸਿੱਖਾਂ ਦੀ ਗੱਲ ਤਾਂ ਇੱਕ ਪਾਸੇ ਰੱਖੋ, ਕਾਮਨ ਜਿਹੜਾ ਬਹੁਗਿਣਤੀ ਦਾ ਬੰਦਾ ਵੀ ਹੈ, ਉਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਇੰਡੀਅਨ ਸਿਸਟਮ ਪੂਰੀ ਤਰ੍ਹਾਂ ਫੇਲ ਹੋਇਆ। ਨਾ ਇਹਨੇ ਘੱਟ ਗਿਣਤੀਆਂ ਨੂੰ ਇਨਸਾਫ ਦਿੱਤਾ ਹੈ। ਔਰਤਾਂ ਦੀ ਸੁਰੱਖਿਆ ਦੇਖ ਲਓ ਕਿਹੋ ਜਿਹੀ ਹੈ ਵੀ ਦਿੱਲੀ ਜਿਹੜਾ ਹੈ ਉਹ ਰੇਪ ਕੈਪੀਟਲ ਆਫ ਦਾ ਵਰਲਡ ਬਣ ਗਿਆ। ਜੀ ਔਰ ਕਿਸ ਕਿਸਮ ਦਾ ਉੱਥੇ ਪੁਲਿਸ ਸਟਰਕਚਰ ਇਹਨਾਂ ਕੋਲੋਂ। ਤਾਂ ਗੋਰਿਆਂ ਦੇ ਰਾਜ ਦੇ ਵਿੱਚ ਅੱਜ ਵੀ ਜਿਹੜੇ ਕੋਈ ਹੁਣ ਤਾਂ ਖੈਰ ਘਟ ਗਏ, ਉਹ ਬਜ਼ੁਰਗ ਜਿਹੜੇ ਸੀ, ਅਸੀਂ ਉਹਨਾਂ ਨਾਲ ਬਚਪਨ 'ਚ ਜਾਂ ਦੂਸਰੇ 'ਚ ਸੁਣਿਆ, ਉਹ ਇਹ ਕਹਿੰਦੇ ਸੀ ਕਿ ਭਾਈ ਉਸ ਜ਼ਮਾਨੇ 'ਚ ਔਰਤ ਗਹਿਣਿਆਂ ਦੇ ਨਾਲ ਲੱਦੀ ਹੋਈ ਅੱਧੀ ਰਾਤ ਨੂੰ ਵੀ ਜੇ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੀ ਸੀ ਤਾਂ ਕੋਈ ਉਸ ਨੂੰ ਖਤਰਾ ਨਹੀਂ ਸੀ। ਜੀ ਜੀ ਇਸ ਕਿਸਮ ਦਾ ਉਹਨਾਂ ਦਾ, ਭਾਵੇਂ ਉਹ 7 ਸਮੁੰਦਰੋਂ ਪਾਰ ਆਏ ਲੁਟੇਰੇ ਸੀ, ਲੇਕਿਨ ਕੋਈ ਲਾਅ ਆਫ ਦਾ ਲੈਂਡ ਤਾਂ ਸੀ। ਜੀ ਅੱਜ ਤੁਸੀਂ ਆਪਣੇ ਘਰਾਂ 'ਚ ਮਹਿਫੂਜ਼ ਨਹੀਂ ਹੋ। ਅੱਜ ਬੱਚੀਆਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਜਾਂਦੇ ਆ, ਪਤਾ ਨਹੀਂ ਸ਼ਾਮ ਨੂੰ ਵਾਪਸ ਆਉਣਾ ਹੈ ਕਿ ਨਹੀਂ, ਜੀ ਕਿੱਥੇ ਕਿਡਨੈਪਿੰਗ ਹੋ ਰਹੀ ਹੈ, ਕਿੱਥੇ ਤੇਜ਼ਾਬ ਸੁੱਟਿਆ ਜਾ ਰਿਹਾ ਹੈ, ਕਿੱਥੇ ਕੀ ਹੋ ਰਿਹਾ। ਸੋ ਇਹ ਜਿਹੜਾ ਸਾਰਾ ਹੀ ਪਾਰਟ ਅਸੀਂ ਸਮਝਦੇ ਹਾਂ ਵੀ ਸਿੱਖਾਂ ਨੇ ਤਾਂ ਇਸ ਤਜਰਬੇ ਨੂੰ ਦੇਖ ਲਿਆ
ਬਹੁਤ ਜੀ। ਬੁਰੀ ਤਰ੍ਹਾਂ ਦੇਖਿਆ। ਇੱਕ ਜਲਿਆਂਵਾਲਾ ਬਾਗ ਨਹੀਂ, ਕਈ ਜਲਿਆਂਵਾਲੇ ਬਾਗ ਦੇਖ ਲਏ। ਜੀ ਜੀ ਸੋ ਇਸ ਲਈ ਇਸ 26 ਜਨਵਰੀ ਦੇ ਦਿਨ ਨੂੰ ਦੁਨੀਆ ਭਰ ਦੇ ਵਿੱਚ ਸਿੱਖਾਂ ਵੱਲੋਂ ਧੋਖਾ ਦਿਵਸ ਦੇ ਤੌਰ ਤੇ, ਕਾਲਾ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ। ਜੀ ਪਿਛਲੇ ਕੱਲ੍ਹ ਹੀ ਜਿਹੜਾ ਹੈ ਉਹਨਾਂ ਨੇ ਦਲ ਖਾਲਸਾ ਔਰ ਦੂਸਰੀਆਂ ਜਥੇਬੰਦੀਆਂ ਨੇ, ਅਕਾਲੀ ਦਲ ਪੰਚ ਪ੍ਰਧਾਨੀ ਔਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਬੜਾ ਜ਼ੋਰਦਾਰ ਰੋਸ ਪ੍ਰੋਟੈਸਟ ਕੀਤਾ ਹੈ। ਜੀ ਆਉਂਦੇ ਐਤਵਾਰ ਟੋਰਾਂਟੋ ਦੇ ਵਿੱਚ ਵੀ ਇਸ ਬਾਰੇ, ਜਿੱਥੇ ਕਿ ਪਲਸਨ ਸੈਂਟਰ ਦੇ ਵਿੱਚ ਇੱਕ ਇਹ ਵੱਡਾ ਇੱਕ ਇੰਡੀਆ ਡੇ ਫੰਕਸ਼ਨ ਕਰਦੇ ਨੇ, ਉੱਥੇ ਕੈਨੇਡਾ ਦੀ ਸਿੱਖ ਕਸ਼ਮੀਰੀ ਡਾਇਸਪੋਰਾ ਜਥੇਬੰਦੀ ਵੱਲੋਂ ਜਿਹੜਾ ਇੱਕ ਜ਼ੋਰਦਾਰ ਪ੍ਰੋਟੈਸਟ ਰੱਖਿਆ ਗਿਆ, ਜਿਹਦੇ 'ਚ ਅਸੀਂ ਸ਼ਾਮਲ ਹੋਣ ਦੀ ਅਪੀਲ ਵੀ ਕਰਦੇ ਹਾਂ। ਜੀ। ਔਰ ਇਸੇ ਤਰ੍ਹਾਂ ਦੁਨੀਆ ਭਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਜਿੱਥੇ ਜਿੱਥੇ ਵੀ ਇੰਡੀਅਨ ਇਹ ਰਿਪਬਲਿਕ ਡੇ ਸੈਲੀਬ੍ਰੇਸ਼ਨ ਹੋਣਗੀਆਂ, ਉੱਥੇ ਪ੍ਰੋਟੈਸਟ ਜਾਂ ਮੈਮੋਰੈਂਡਮ ਜਾਂ ਹੋਰ ਤਰੀਕਿਆਂ ਦੇ ਨਾਲ ਇਸ ਪ੍ਰੋਟੈਸਟ ਨੂੰ ਲੌਂਚ ਕੀਤਾ ਜਾਏਗਾ। ਸੋ ਸਿੱਖਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਹ 26 ਜਨਵਰੀ ਦਾ ਦਿਨ ਸਾਡੇ ਨਾਲ ਇੱਕ ਬੜਾ ਵੱਡਾ ਧੋਖਾ ਹੋਇਆ, ਫਰਾਡ ਹੋਇਆ, ਸਾਡੇ ਨਾਲ ਕੀਤੇ ਇਕਰਾਰ ਵਾਅਦਾ ਖਿਲਾਫੀ ਹੋਈ। ਔਰ ਜਦੋਂ ਤੱਕ ਅਸੀਂ ਉਸ ਧਰਤੀ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣਾ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਨਹੀਂ ਸਿਰਜ ਲੈਂਦੇ, ਜੀ ਸਿੱਖ ਕੌਮ ਆਰਾਮ ਨਾਲ ਨਹੀਂ ਬੈਠੇਗੀ। ਸਾਨੂੰ ਇਹ ਪ੍ਰਣ ਦੁਹਰਾਉਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਜੀ, ਅਹਿਮ ਮੁੱਦੇ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।